ਉੱਥੇ ਸਾਡੇ ਪਿੰਡ ਜਿਹੜੇ ਤੇ ਤਕਰੀਬਨ ਸਾਰਾ ਪਿੰਡ ਜਿਹੜਾ ਸੀ ਉਹ ਹਿੰਦੂਆਂ ਦਾ ਤੇ ਸਿੱਖਾਂ ਦਾ ਸੀ। ਠੀਕ ਹੈ। ਕੁਝ ਸਿੱਖਾਂ ਦੇ ਘਰ ਸਨ, ਜਿਹਦੇ ਚ 15-20 ਘਰ ਸਿੱਖਾਂ ਦੇ ਹਨ ਜੀ, ਬਾਕੀ ਹਿੰਦੂਆਂ ਦੇ ਘਰ ਸਨ। ਤੇ ਸਾਡਾ ਇੱਕ ਘਰ ਜਿਹੜਾ ਸੀ ਉਹ ਜੱਟਾਂ ਦਾ ਇੱਕੋ ਹੀ ਘਰ ਸੀ, ਮੁਸਲਮਾਨ ਜੱਟਾਂ ਇਕਲੌਤਾ ਵਾਹਦ ਜੀ, ਇਕਲੌਤਾ ਬਾਤ ਘਰ ਸੀ। ਹੋਰ ਸਾਡੇ ਪਿੰਡ ਦੇ ਵਿੱਚ ਜੋਗੀ ਵਾਲਾ ਖੂਹ ਸੀ, ਅੱਛਾ ਜੀ, ਪਾਰਲੇ ਵਾਲਾ ਖੂਹ ਸੀ, ਅੰਦਰ ਵਾਲਾ ਖੂਹ ਸੀ ਜਿਹੜੀ ਪਿੰਡ ਦੇ ਨਾਲ ਉਹਦਾ ਅੰਦਰ ਵਾਲਾ ਨਾਂ ਸੀ। ਅੱਛਾ ਅੱਛਾ, ਇੱਕ ਨਵਾਂ ਖੂਹ ਸੀ, ਠੀਕ ਹੈ। ਇੱਕ ਗੋੜੇ ਵਾਲਾ ਖੂਹ ਸੀ। ਗੋੜੇ ਵਾਲਾ ਖੂਹ, ਹਾਂਜੀ, ਜਿਹੜੇ ਮਸ਼ਹੂਰ ਖੂਹ ਸਨ ਹੋਏ ਸਨ। ਮੈਂ ਕਿਹਾ ਮੈਂ ਮੁਹੰਮਦ ਨਵਾਜ਼ ਸਰਦਾਰ ਖਾਨ ਦੇ ਜ਼ਿਲ੍ਹਾ ਸਿਆਲਕੋਟ ਤੋਂ ਬੋਲ ਰਿਹਾ। ਅੱਛਾ, ਅੱਗੋਂ ਦਾ ਜਵਾਬ ਇਹ ਆਇਆ ਕਿ ਠੰਡ ਪਾਸ਼ੜੀ ਹੈ। ਮਤਲਬ ਪੰਜਾਬੀ ਦੇ ਵਿੱਚ ਜਿਹੜੀ ਉਹਨੇ ਮਤਲਬ ਪਹਿਲਾ ਜਵਾਬ ਦਿੱਤਾ ਹੋਇਆ। ਫਿਰ ਉਹਦੇ ਨਾਲ ਫੋਨ ਤੇ ਗੱਲਬਾਤ ਹੋਈ। ਅੱਛਾ, ਉਹਨੇ ਆਖਿਆ ਮੇਰੀ ਖਾਸ਼ ਬੜੀ ਹੈ ਕਿ ਮੈਂ ਪਾਕਿਸਤਾਨ ਆਵਾਂ ਤੇ ਆਪਣਾ ਆਪ ਉਹ ਘਰ ਵੇਖਾਂ, ਉਹ ਬੇਟੀ ਵੇਖਾਂ, ਉਹ ਜ਼ਮੀਨ ਵੇਖਾਂ, ਉਹ ਮੁਲਕ ਵੇਖਾਂ ਜੀ। ਉਹ ਫਿਰ ਇੱਥੇ ਉਹ ਮੈਨੂੰ ਆਖਣ ਲੱਗੇ ਕਿ ਮੈਨੂੰ ਵਾਗੇ ਤੋਂ ਅੱਗੋਂ ਲੱਭੋ। ਅੱਛਾ, ਜਦੋਂ ਸੁਣਿਆ ਹੈ ਕਿ ਮਤਲਬ ਪਾਕਿਸਤਾਨ 'ਚ ਬੜੀ ਉਹ ਲੁੱਟਦੇ ਨੇ ਉੱਥੇ, ਮੈਂ ਉਹਨੂੰ ਆਖਿਆ ਅਸੀਂ ਕਤਲ ਕੋਈ ਗੱਲ ਨਹੀਂ, ਪਾਕਿਸਤਾਨ ਬੜਾ ਮਸ਼ਹੂਰ ਮੁਲਕ ਹੈ, ਇੱਥੇ ਕੋਈ ਐਸੀ ਗੱਲ ਨਹੀਂ। ਔਰ ਅਕਲੀਤਾਂ ਨਾਲ ਲੋਕ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ। ਇੱਥੇ ਈਸਾਈ ਵੀ ਰਹਿੰਦੇ ਨੇ, ਫਿਲਹਾਲ ਵੀ ਰਹਿ ਰਹੇ ਨੇ ਸਿੰਧ ਦੇ ਇਲਾਕੇ 'ਚ, ਕਰਾਚੀ 'ਚ। ਅਰਜਨ ਸਿੰਘ ਦੀ ਉਮਰ ਤਕਰੀਬਨ 72 ਸਾਲ ਸੀ, 6 ਫੁੱਟ ਕੱਦ ਸੀ। 6 ਫੁੱਟ ਕੱਦ, ਅੱਛਾ। ਤੇ ਵਜ਼ਨ ਵੀ 65 ਕਿਲੋ ਸੀ, ਯਾਨੀ ਇੰਚ ਦੇ ਮੁਤਾਬਕ ਉਹਦਾ ਵਜ਼ਨ ਸੀ, ਕਿਲੋ ਦੇ ਮੁਤਾਬਕ। ਉਸ ਲਈ ਫਿਟਨੈਸ ਇੰਨੀ ਸੀ ਕਿ ਸੁਬਾਹ ਜਦੋਂ ਵਾਕ ਕਰਦੇ ਹੁੰਦਾ ਹੈ ਕਿ ਦਸਕੇ ਤੱਕ ਚੱਲੀਏ, ਮਤਲਬ ਵਾਕ ਕਰਦੇ ਦਸਕੇ ਤੱਕ ਚੱਲੀਏ, 20 ਕਿਲੋਮੀਟਰ। ਮਤਲਬ ਉਹਦਾ ਇੱਕ ਦਿਨ ਸੀ, ਪਿਆਰ ਹੁੰਦਾ ਸੀ। ਉਹ ਇਹ ਨਾ ਹੁੰਦਾ ਕਿ ਸਿੱਖ ਦਾ ਪਿਆਰ ਹੋਣ 2 ਘੰਟੇ ਲੱਗਦੇ। ਉਹ ਸੁਬਾਹ ਤਿਆਰ ਹੋ ਗਏ ਨੇ, ਬਾਅਦ ਜਿੱਥੇ ਡੇਰੇ ਤੇ ਬਹਿਣਾ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਜਿਹੜੇ ਨੇ ਉਹਨਾਂ ਆ ਬਹਿਣਾ। ਲੋਕਾਂ ਨੂੰ ਬੜੀ ਮੁਹੱਬਤ ਸੀ, ਲੋਕਾਂ ਨੂੰ ਸਿੱਖਾਂ ਨਾਲ ਬੜਾ ਪਿਆਰ ਹੈ। ਇੱਥੋਂ ਵਕਰ ਗੁਜ਼ਾਰ ਕੇ ਗਏ ਨੇ। ਇਹ ਭੁਲੇਖਾ ਉਹਨਾਂ ਦਾ ਨਿਕਲ ਗਿਆ ਜਿਹੜਾ ਉਹਨਾਂ ਨੂੰ ਸੀ ਕਿ ਯਾਰ ਪਾਕਿਸਤਾਨ ਦੇ ਹਨ ਲੁੱਟ ਕੁੱਟ। ਨਹੀਂ, ਉਹਨਾਂ ਨੇ ਵੇਖਿਆ ਅਮਨ ਵਾਲਾ ਇਲਾਕਾ, ਕੋਈ ਇੱਥੇ ਦਿਨ ਰਾਤ ਮਤਲਬ ਮੇਰੇ ਨਾਲ ਰਹਿੰਦੇ ਹਨ, ਕਦੀ ਕਿਸੇ ਰੋਕਿਆ ਵੀ ਨਹੀਂ, ਕਦੀ ਪੁਲਿਸ ਵਾਲਿਆਂ ਵੀ ਨਹੀਂ। ਉਹ ਦੇਖ ਕੇ ਪੁਲਿਸ ਵਾਲੇ ਵੀ ਖੁਸ਼ ਹੁੰਦੇ ਆ, ਗਵਰਨਮੈਂਟ ਵੀ ਖੁਸ਼ ਹੁੰਦੀ। ਉਹਨਾਂ ਨੂੰ ਪ੍ਰੋਬਲਮ ਨਹੀਂ, ਪੂਰੇ ਪਾਕਿਸਤਾਨ ਚ ਜਿੱਥੇ ਗਏ ਕਦੀ ਵੀਰਾ ਨਹੀਂ ਗਏ ਪੁੱਛਿਆ ਕਿ ਤੁਸੀਂ ਕਿੱਧਰੋਂ ਆਏ। अस्सलाम वालेकुम। वालेकुम सलाम जी। जी चो साहब की हाल? अल्हम्दुलिल्लाह, अल्लाह का बड़ा एहसान। की नाम जी अपना? जी मोहम्मद नवाज संधू। मोहम्मद नवाज संधू। तुहाडे वाले साहब का नाम? चौधरी सरदार खान संधू। चौधरी सरदार खान। ते बजुर्गों का नाम की सी? दादे का? उन्होंने नाम रोशनदीन संधू। रोशनदीन संधू। अपना पिंड केड़ा जी? बेगे वाली है जी, सतरा दे नाल एक पिंड बेगे। डिस्ट्रिक्ट सियालकोट? तहसील दसका, डिस्ट्रिक्ट सियालकोट। तहसील दसका दे विच आंदा। 47 वेले भी आए गए सी जी? 47 वेले भी आए सी? आए सी जी। ठीक हो गया जी। बेगे वाली पिंड 1947 ਤੋਂ ਪਹਿਲੇ ਕੀ ਕੋਈ ਤੁਸੀਂ ਆਪਣੇ ਬਜ਼ੁਰਗਾਂ ਕੋ ਸੁਣਦੇ ਰਹੇ? ਉੱਥੇ ਜਿਹੜੇ ਵਸਣ ਵਾਲੇ ਲੋਕ ਸਨ ਉਹਨਾਂ ਦਾ ਤਾਲੁਕ ਕਿਸ ਮਜ਼ਹਬ ਦੇ ਨਾਲ ਸੀ? ਉੱਥੇ ਸਾਡੇ ਪਿੰਡ ਜਿਹੜੇ ਤੇ ਤਕਰੀਬਨ ਸਾਰਾ ਪਿੰਡ ਜਿਹੜਾ ਸੀ ਉਹ ਹਿੰਦੂਆਂ ਦਾ ਤੇ ਸਿੱਖਾਂ ਦਾ ਸੀ। ਠੀਕ ਹੈ। ਕੁਝ ਸਿੱਖਾਂ ਦੇ ਘਰ ਸਨ, ਜਿਹਦੇ ਚ 15-20 ਘਰ ਸਿੱਖਾਂ ਦੇ ਹਨ, ਬਾਕੀ ਹਿੰਦੂਆਂ ਦੇ ਘਰ ਸਨ। ਤੇ ਸਾਡਾ ਇੱਕ ਘਰ ਜਿਹੜਾ ਸੀ ਉਹ ਜੱਟਾਂ ਦਾ ਇੱਕੋ ਹੀ ਘਰ ਸੀ, ਮੁਸਲਮਾਨ ਜੱਟਾਂ ਇਕਲੌਤਾ ਵਾਹਦ ਜੀ, ਇਕਲੌਤਾ ਬਾਤ ਘਰ ਸੀ। ਅੱਛਾ ਅੱਛਾ ਜੀ, ਠੀਕ ਹੈ। ਤੇ ਸਾਡੇ ਨਾਲ ਉਹਨਾਂ ਦੇ ਬੜੇ ਅੱਛੇ ਤਲਕਾਰ ਸਨ। ਅੱਛਾ, ਹਾਂਜੀ, ਮਾਸ਼ਾਅੱਲਾ। ਮਤਲਬ ਉਹ ਉਹਨਾਂ ਨਾਲ ਇਸ ਤਰ੍ਹਾਂ ਸੀ ਜਿਵੇਂ ਭਾਈਆਂ ਵਾਂਗ ਰਹਿ ਰਹੇ ਆ, ਕੋਈ ਐਸਾ ਝਗੜਾ ਸਾਥ ਨਹੀਂ। ਜੀ ਜੀ ਜੀ, ਬੜੀ ਗੱਲ ਹੈ। ਜੋ ਸਾਹਿਬ ਤੁਹਾਡੀ ਸਭ ਕਾਸਟ ਸੰਧੂ ਤੇ ਜਿਹੜੇ ਸਿੱਖ ਲੋਕ ਪਿੰਡ ਬੇਗਿਆਲ ਦੇ ਵਿੱਚ ਵਸਦੇ ਸਨ, ਉਹਨਾਂ ਦੀ ਵੀ ਸਭ ਕਾਸਟ? ਹਾਂਜੀ, ਉਹ ਵੀ ਸੰਧੂ ਸਨ। ਹਾਂ, ਠੀਕ ਠੀਕ। ਕਿਉਂਕਿ ਇਲਾਕਾ ਹੀ ਸੰਧੂਆਂ ਦਾ 8-10-12 ਪਿੰਡ ਦੀ ਵਜ੍ਹਾ ਨਾਲ ਉਹ ਵੀ ਸੰਧੂਆਂ ਹੀ ਸਨ। ਜੀ ਜੀ ਜੀ, ਠੀਕ ਹੈ ਠੀਕ ਹੈ। ਤੇ ਉਸ ਵੇਲੇ ਤੁਸੀਂ ਦੱਸ ਸਕਦੇ ਹੋ ਕਿ ਬਜ਼ੁਰਗ ਕੀ ਦੱਸਦੇ ਸਨ ਕਿ ਸਾਡੇ ਪਿੰਡ ਦੇ ਵਿੱਚ 50 ਘਰ ਸਨ, 60 ਘਰ ਸਨ ਜਾਂ 30 ਘਰ ਸਨ? ਉਸ ਵੇਲੇ ਤਕਰੀਬਨ ਸਾਰਾ ਪਿੰਡ ਹੈ ਹੀ ਇਹਨਾਂ ਦਾ ਸੀ। ਕੁਝ ਮਾੜੇ ਲੋਕੀ ਦੂਜੇ ਬਰਾਦਰੀਆਂ ਨਾਲ ਤਲਕ ਰੱਖਦੇ ਹਨ ਤੇ ਬਾਕੀ ਜਿਹੜੇ 40-50 ਘਰ ਸਨ ਉਹਨਾਂ ਦੇ ਸਨ। ਜੀ ਜੀ। ਜ਼ਿਆਦਾ ਤਾਦਾਦ ਸਿੱਖਾਂ ਦੀ, ਥੋੜੀ ਤਾਦਾਦ ਹਿੰਦੂਆਂ ਦੀ। ਅੱਛਾ ਅੱਛਾ,
ਠੀਕ ਹੈ। ਹਾਂਜੀ। ਨੰਬਰਦਾਰ ਦਾ ਨਾਂ ਚੇਤੇ ਹੈ ਉਸ ਵੇਲੇ ਜਿਹੜਾ ਉਸ ਵਕਤ ਸੀ? ਵਾਲਦ ਸਾਹਿਬ ਵੀ ਨੰਬਰਦਾਰ ਸਨ। ਅੱਛਾ, ਨੰਬਰਦਾਰੀ ਤੁਹਾਡੇ ਘਰ ਵਿੱਚ? ਜੀ, ਵਾਲਦ ਸਾਹਿਬ ਨੰਬਰਦਾਰ। ਉਹ ਠੀਕ ਹੈ ਜੀ, ਠੀਕ ਹੈ। ਤੇ ਕਿਆ ਇੱਕ ਹੀ ਨੰਬਰਦਾਰ ਸੀ? ਹਾਂ ਨਹੀਂ, ਇੱਕ ਖੇੜਾ ਸੀ ਲੰਬੜ ਬੂਟਾ ਵਲਦ ਖੇੜਾ, ਇੱਕ ਬੂਟਾ ਸੀ ਉਹ ਵੀ ਇੱਕ ਨੰਬਰਦਾਰ। ਬੂਟਾ ਸਿੰਘ ਹਾਂਜੀ, ਵਲਦ ਖੇੜਾ ਸੀ। ਅੱਛਾ, ਇੱਕ ਨੰਬਰਦਾਰੀ ਉਹਨਾਂ ਕੋਲ ਸੀ। ਠੀਕ ਹੈ, ਠੀਕ ਹੈ। ਤੇ ਇਹ ਤੁਹਾਨੂੰ ਯਾਦ ਹੈ ਤੁਹਾਡੇ ਕੋਲ ਮਾਲਕੀ ਕਿਸ ਖੂਹ ਦੀ ਸੀ? ਕਦੋਂ ਹੁੰਦੀ ਸੀ ਨਾ ਫਲਾਣੇ ਵਾਲਾ ਖੂਹਾਂ ਦੇ ਨਾਂ ਹੁੰਦੇ ਸਨ। ਹਾਂਜੀ, ਸਾਡੇ ਕੋਲ ਸਾਰਿਆਂ ਨੇ ਖੂਹ ਜਿਹੜਾ ਸੀ ਉਹਦੇ ਰਕਬਾ ਸਾਡੇ ਕੋਲ ਸੀ। ਅੱਛਾ। ਉਸ ਵੇਲੇ ਤੇ ਪਹਿਲਾਂ ਦਾਦਾ ਜੀ ਦੇ 5 ਖੂਹ ਸਨ। ਅੱਛਾ ਜੀ। ਤੇ ਉਹ ਫਿਰ ਉਹਨਾਂ ਦੀ ਜਿਹੜੀ ਵਾਲਦਾ ਸੀ ਉਹਨਾਂ ਨੇ ਆਖਿਆ ਕਿ ਇੰਨੀ ਜ਼ਮੀਨ ਰੱਖ ਹੀ ਨਹੀਂ ਸਕਦੇ। ਉਹ ਫਿਰ ਸਾਡੇ ਦਾਦਾ ਜੀ ਨੇ ਬਾਕੀ ਰਕਬਾ ਛੱਡ ਦਿੱਤਾ, ਤਕਸੀਮ ਕਰ ਛੱਡਿਆ, ਇੱਕ ਖੂਹ ਰੱਖ ਲਿਆ। ਉਹਦੇ 'ਚ 75-80 ਏਕੜ ਰਕਬਾ ਸੀ। ਅੱਛਾ। ਹਾਂਜੀ, ਜਿਹੜਾ ਦਾਦਾ ਜੀ ਦਾ। ਠੀਕ। ਚਲੋ ਜੀ, ਰਕਬੇ ਦੀ ਗੱਲ ਕੀਤੀ, ਟੋਟਲ ਕਿੰਨਾ ਰਕਬਾ ਪਿੰਡ ਬੇਗਿਆਲੀ ਦਾ? ਪਿੰਡ ਬੇਗਿਆਲ ਦਾ ਤਕਰੀਬਨ ਇਸ ਵੇਲੇ ਕੋਈ 625 ਏਕੜ ਤੱਕ। 625 ਏਕੜ ਚੋਂ ਤੁਹਾਡੇ ਕੋਲ ਮਤਲਬ ਆਪਣਾ ਕਹਿ ਲਓ ਕਿ 70 ਤੋਂ 80 ਇਹ ਰਕਬਾ ਜਿਹੜਾ ਦਾਦਾ ਜੀ ਨੇ ਫਿਰ ਬਾਕੀ ਜਿਹੜੀ ਮਾਲਕੀ ਸੀ ਉਹ ਸਿੱਖਾਂ ਕੋਲ ਸੀ। ਉਹ ਸਿੱਖਾਂ ਕੋਲ ਤੇ ਹੋਰ ਕਿਹੜੇ ਕਿਹੜੇ ਖੂਹ ਸਨ ਜੀ ਤੁਹਾਡੇ ਆਪਣੇ ਪਿੰਡ 'ਚ? ਹੋਰ ਸਾਡੇ ਪਿੰਡ ਦੇ ਵਿੱਚ ਜੋਗੀ ਵਾਲਾ ਖੂਹ ਸੀ। ਅੱਛਾ ਜੀ। ਪਾਰਲੇ ਵਾਲਾ ਖੂਹ ਸੀ। ਅੰਦਰ ਵਾਲਾ ਖੂਹ ਸੀ, ਜਿਹੜੀ ਪਿੰਡ ਦੇ ਨਾਲ ਉਹਦਾ ਅੰਦਰ ਵਾਲਾ ਨਾਂ ਸੀ। ਅੱਛਾ ਅੱਛਾ। ਇੱਕ ਨਵਾਂ ਖੂਹ ਸੀ। ਠੀਕ ਹੈ। ਇੱਕ ਗੋੜੇ ਵਾਲਾ ਖੂਹ ਸੀ। ਗੋੜੇ ਵਾਲਾ ਖੂਹ। ਹਾਂਜੀ, ਜਿਹੜੇ ਮਸ਼ਹੂਰ ਖੂਹ ਸਨ ਹੋਏ ਸਨ। ਠੀਕ ਹੈ। ਤੇ ਤੁਸੀਂ ਇਹ ਦੱਸ ਸਕਦੇ ਹੋ ਕਿ ਇਹਨਾਂ ਦੇ ਮਾਲਕ ਕੌਣ ਸਨ, ਮਤਲਬ ਜਿਨ੍ਹਾਂ ਨੇ ਤੁਹਾਨੂੰ ਨਾਂ ਚੇਤੇ? ਜਿਹੜੇ ਗੋੜੇ ਵਾਲਾ ਖੂਹ ਸੀ, ਇਹ ਜਿਹੜਾ ਸਾਡੇ ਕੋਲ ਅਰਜਨ ਸਿੰਘ ਇੰਡੀਆ ਤੋਂ ਆਇਆ ਸੀ, ਇਹ ਉਹਨਾਂ ਦਾ ਵਾਲਦ ਦਾ ਖੂਹ ਸੀ। ਅੱਛਾ। ਅਰਜਨ ਸਿੰਘ ਦੇ ਵਾਲਦ ਦਾ ਖੂਹ ਸੀ ਜਿਹੜਾ ਗੋੜੇ ਵਾਲਾ, ਕਿਉਂਕਿ ਇੱਧਰ ਹੀ ਉਹਨਾਂ ਦਾ ਰਕਬਾ ਸੀ ਤੇ ਇਸ ਖੂਹ ਤੋਂ ਵਾਈਸ਼ਾਹੀ ਦਾ। ਠੀਕ ਹੈ। ਜਿਹੜਾ ਖੂਹ ਸੀ ਪਾਰਲੇ ਵਾਲਾ, ਉਹ ਜਿਹੜਾ ਉਹ ਬੂਟਾ ਸੀ ਇੱਕ ਵਲਦ ਖੇੜਾ, ਉਹਦਾ ਖੂਹ ਸੀ। ਦੂਸਰੇ ਨੰਬਰ ਦਾ? ਹਾਂਜੀ। ਇਸ ਤਰ੍ਹਾਂ ਜਿਹੜਾ ਨਵੇਂ ਵਾਲਾ ਖੂਹ ਸੀ, ਜਿਹੜਾ ਨਵੇਂ ਤੇ ਉੱਥੇ ਜਿਹੜੇ ਕੋਈ ਇੱਕ ਦਾ ਘਰ, ਉਹਨਾਂ ਨੇ ਮੈਨੂੰ ਨਾਂ ਯਾਦ ਨਹੀਂ ਜਿਹੜੇ ਠੀਕ ਜੋ ਬਜ਼ੁਰਗਾਂ ਕੋਲ ਸੁਣਿਆ, ਕਿਉਂਕਿ ਸਾਡੀ ਜਿਹੜੀ ਪਦਾਇਸ਼ ਮੇਰੀ ਉਹ ਤੇ 1952 ਜੀ ਉਹ ਪਾਰਟੀਸ਼ਨ ਤੋਂ ਬਾਅਦ। ਜੀ ਬਿਲਕੁਲ ਬਿਲਕੁਲ। ਤੇ ਇਹਦੇ ਤੋਂ ਇਲਾਵਾ ਕੋਈ ਤੁਹਾਡੇ ਪਿੰਡ 'ਚ ਖੱਤਰੀ ਲੋਕ ਵੀ ਰਹਿੰਦੇ ਸਨ? ਹਾਂਜੀ, ਹਿੰਦੂ ਜਿਹੜੇ ਦੁਕਾਨਦਾਰੀ ਵਗੈਰਾ ਕਰਦੇ ਸਨ। ਕਿਸੇ ਇੱਕ ਦਾ ਨਾਮ ਬੜਾ ਉਸ ਵੇਲੇ ਦੁਕਾਨਦਾਰ ਸੀ? ਲਾਭ ਸਿੰਘ ਇੱਕ ਹੁੰਦਾ ਸੀ ਖੱਤਰੀ, ਜਿਹਦੇ ਤੋਂ ਸਾਰੇ ਲੋਕ ਸੌਦਾ ਸਾਦਾ ਜਿਹੜੇ ਹਨ ਲੈਂਦੇ। ਲਾਭ ਸਿੰਘ? ਹਾਂਜੀ, ਸਿੰਘ ਨਹੀਂ ਪਰ ਲਾਭ ਹੋਏਗਾ ਜਾਂ ਲੱਭੂ ਰਾਮ ਹੋਏਗਾ। ਲਾਭ ਇਹਨਾਂ ਕੋਲ ਲਾਭ ਉਹਦਾ ਨਾਂ, ਸਿੱਖ ਨਹੀਂ ਹੈ ਸੀ, ਦੁਕਾਨਦਾਰ ਸੀ, ਸਾਰੇ ਲੋਕ ਉਹਦੇ ਕੋਲ ਸੌਦਾ ਸਾਦਾ ਲੈਂਦੇ। ਜੋ ਸਭ ਉਸ ਵੇਲੇ ਤੁਹਾਨੂੰ ਸ਼ਹਿਰ ਲੱਗਦਾ ਸੀ ਆਪਣਾ ਸਤਰਾ ਕਹਿ ਸਕਦੇ ਹਾਂ ਅਸੀਂ ਜੀ, ਜਾਂ ਸਤਰਾ ਲੱਗਦਾ ਸੀ ਉਸ ਵੇਲੇ ਤੁਹਾਨੂੰ, ਜਿੱਥੋਂ ਮਤਲਬ ਸੌਦਾ ਸਲਫ ਸ਼ੁਰੂ ਤੋਂ ਜਿਹੜਾ ਸਭ ਤੋਂ ਨੇੜੇ ਕਸਬਾ ਉਹ ਸਤਰਾ ਸਾਡੀ ਯੂਨੀਅਨ ਕੌਂਸਲ ਵੀ ਸ਼ੁਰੂ ਤੋਂ ਸਤਰਾ ਹੈ। ਤੇ ਸ਼ਹਿਰ ਕਸੂਰ ਲੱਗਦਾ ਨੇੜੇ? ਨਹੀਂ, ਸ਼ਹਿਰ ਵੀ ਜਿਹੜਾ ਸੀ ਉਹ ਡਸਕਾ ਤਹਿਸੀਲ ਸੀ। ਅੱਛਾ ਅੱਛਾ। ਵਿਆਹਾਂ ਸ਼ਾਦੀਆਂ ਤੇ ਲੋਕ ਉਧਰ ਨੂੰ ਮੂੰਹ ਕਰਦੇ? ਬਹੁਤ ਵਿਆਹ ਸ਼ਾਦੀਆਂ ਤੇ ਉਹਨੂੰ ਪਿੰਡ 'ਚ ਹੀ ਹੁੰਦੀਆਂ ਸਨ, ਉਦੋਂ ਕੋਈ ਤੇ ਬਾਹਰ ਆਪਣਾ ਲੀੜਾ ਲੱਤਾ ਲੈਣ ਵਾਸਤੇ ਦਾੜੀ ਪਾ ਕੇ ਲੋਕ ਬਸ ਨੇੜੇ ਕਸਬੇ ਸਤਰਾ ਤੋਂ ਯਾਦ ਕਰੋ। ਅੱਛਾ ਅੱਛਾ। ਡਸਕੇ ਜੀ ਠੀਕ ਹੋਗਾ, ਠੀਕ ਹੋਗਾ। ਥੋੜੀ ਦੇਰ ਪਹਿਲਾਂ ਤੁਸੀਂ ਜ਼ਿਕਰ ਕੀਤਾ ਸਰਦਾਰ ਅਰਜਨ ਸਿੰਘ ਦਾ, ਉਹ ਆਪਣਾ ਪਿੰਡ ਵੇਖਣ ਆਏ। ਇਹ ਅਸਲ 'ਚ ਇੱਥੋਂ ਕੋਈ ਪਾਕਿਸਤਾਨ ਤੋਂ ਮਿੱਤਰਾਂ ਦੀ ਕੋਈ ਆਦਮੀ ਗਿਆ, ਉਹਦੇ ਉੱਥੇ ਹਜ਼ੀਰ ਰਹਿੰਦੇ ਸਨ ਉੱਥੇ ਰਿਆਸਤ ਪਟਿਆਲੇ 'ਚ ਜੀ, ਜਿਸ ਪਿੰਡ ਰਹਿੰਦੇ ਹਨ, ਤੇ ਉੱਥੇ ਉਹ ਅਰਜਨ ਸਿੰਘ ਦਾ ਵੀ ਉਹੀ ਪਿੰਡ ਸੀ ਜਿਹੜਾ ਇੱਥੇ ਸਾਡਾ ਹਮਸਾਇਆ ਸੀ, ਉਹਦੀ ਹਵੇਲੀ ਵੀ ਸਾਡੇ ਨਾਲ ਸੀ। ਤੇ ਉਹਦਾ ਵਾਲਦ ਜਿਹੜਾ ਅਕਸਰ ਜਦੋਂ ਗੱਲ ਕਰਦਾ ਹੁੰਦਾ, ਸਾਡੇ ਵਾਲਦ ਸਾਹਿਬ ਦੀ ਗੱਲ ਕਰਦਾ, ਉਹ ਜਦੋਂ ਕਿਉਂਕਿ ਇੰਡੀਆ ਤੋਂ ਜਿਹੜੇ ਲੋਕ ਆਏ ਨੇ ਜਿਨ੍ਹਾਂ ਬਚਪਨ ਜਵਾਨੀ ਉੱਥੇ ਗੁਜ਼ਾਰੀ ਹੈ, ਉਹ ਜਦੋਂ ਗੱਲ ਕਰਨਗੇ ਇੰਡੀਆ ਦੀ ਕਰਨਗੇ। ਬਿਲਕੁਲ। ਤੇ ਜਿਹੜੇ ਉੱਥੇ ਚਲੇ ਗਏ ਨੇ ਪਾਕਿਸਤਾਨ ਤੋਂ, ਉਹ ਵਡੇਰੇ ਜਦੋਂ ਗੱਲ ਕਰਦੇ ਹਨ ਉਹ ਪਾਕਿਸਤਾਨ ਦੀ ਗੱਲ ਕਰਦੇ, ਜਿੱਥੇ ਉਹਨਾਂ ਜਵਾਨੀ ਬਚਪਨ ਗੁਜ਼ਾਰੇ। ਉਹਨਾਂ ਦੇ ਵਾਲਦ ਸਾਹਿਬ ਜਦੋਂ ਘਰ 'ਚ ਗੱਲ ਕਰਦੇ ਹਨ, ਵਾਲਦ ਸਾਹਿਬ ਸਾਡੇ ਦੀ ਗੱਲ ਕਰਨੀ, ਉਹ ਫਿਰ ਇਹਨਾਂ ਦੇ ਅੰਦਰ ਇੱਕ ਖਾਸ਼ ਪੈਦਾ ਹੋਈ ਕਿ ਅਸੀਂ ਆਪਣਾ ਪਿੰਡ ਵੇਖੀਏ, ਉਹ ਜੀ ਵੇਖੀਏ, ਜਿਨ੍ਹਾਂ ਨਾਲ ਇੰਨਾ ਪਿਆਰ ਸੀ ਵਾਲਦ ਸਾਹਿਬ। ਉਹ ਇੱਥੋਂ ਮਿੱਤਰਾਂ ਵਾਲੇ ਤੋਂ ਕੋਈ ਆਪਣਾ ਗਿਆ ਬੰਦਾ, ਉਹਦੇ ਉੱਥੇ ਚਾਚੇ ਰਹਿੰਦੇ ਸਨ, ਉਹਨਾਂ ਨੂੰ ਮਿਲਣ। ਉੱਥੇ ਉਹ ਪਿੰਡ ਦੇ ਬੰਦਿਆਂ ਪੁੱਛਿਆ ਕਿ ਤੁਸੀਂ ਕਿੱਥੋਂ ਆਏ? ਉਹਨੇ ਆਖਿਆ ਮੈਂ ਮਿੱਤਰਾਂ ਨੇ ਤਹਿਸੀਲ ਜਸਕੇ ਤੋਂ ਆਇਆ। ਅੱਛਾ ਜੀ। ਅਰਜਨ ਸਿੰਘ ਵੀ ਉਸੇ ਪਿੰਡ ਦਾ, ਜੋ ਬੰਦਿਆਂ ਦੇ ਵਿੱਚ ਬੈਠਾ ਸੀ, ਨੇ ਆਖਿਆ ਯਾਰ ਉੱਥੇ ਸਾਡੇ ਤਹਿਸੀਲ ਜਸਕੇ ਦੇ ਇੱਕ ਪਿੰਡ ਬੇਗਿਆ, ਉੱਥੇ ਇੱਕ ਸੰਧੂਆਂ ਦਾ ਘਰ ਸੀ। ਉਹਨੇ ਆਖਿਆ ਮੈਂ ذاتی ਤੌਰ ਤੇ ਨਹੀਂ ਜਾਣਦਾ, ਲੇਕਿਨ ਮੈਂ ਇਹ ਕਰ ਸਕਦਾ ਕਿ ਮੈਂ ਜਾ ਕੇ
ਪਤਾ ਕਰਾਂਗਾ। ਵਾਹ, ਤੇ ਤੁਸੀਂ ਮੈਨੂੰ ਆਪਣਾ ਨੰਬਰ ਦੇ ਦਿਓ ਤੇ ਮੈਂ ਪਤਾ ਕਰਕੇ ਤੇ ਜਾ ਕੇ ਦੱਸਾਂ। ਅੱਛਾ ਜੀ। ਉਹ ਫਿਰ ਜਿਸ ਵੇਲੇ ਉਹ ਬੰਦਾ ਮਿੱਤਰਾਂ ਜਿਹੜਾ ਇੱਥੇ ਆਇਆ, ਮਹਿਕਮਾ ਪੁਲਿਸ ਵਿੱਚ ਮੁਲਾਜ਼ਮ ਸੀ ਜੀ। ਉਹਨੇ ਥਾਣੇ ਸਤਰਾ ਫੋਨ ਕੀਤਾ ਕਿ ਬੇਗਿਆ ਲਈ ਤੁਹਾਡੇ ਨਾਲ ਸਤਰਾ ਦੇ, ਤੇ ਉੱਥੇ ਕੋਈ ਸੰਧੂਆਂ ਦਾ ਘਰ, ਤੇ ਸਤਰਾ ਪੁਲਿਸ ਵਾਲੇ ਮੇਰਾ ਨਾਮ ਦੇ ਦਿੱਤਾ, ਉੱਥੇ ਸੰਧੂਆਂ ਦਾ ਘਰ ਹੋਇਆ। ਅੱਛਾ ਜੀ। ਉਹ ਫਿਰ ਉਹ ਮਿੱਤਰਾਂ ਵਾਲੇ ਬੰਦੇ ਨੇ ਮੇਰੇ ਨਾਲ ਗੱਲ ਕੀਤੀ ਜੀ ਜੀ। ਉਹਨੇ ਮੈਨੂੰ ਨੰਬਰ ਦਿੱਤਾ ਉਹ ਕਿ ਉਹਨਾਂ ਨਾਲ ਗੱਲ ਕਰੋ। ਉਹ ਨੰਬਰ ਜਿਹੜਾ ਮੈਂ ਲੈ ਲਿਆ, ਉਹ ਫਿਰ ਮੈਂ ਸ਼ਾਮ ਤੋਂ ਬਾਅਦ ਉਹਦੇ ਨਾਲ ਗੱਲ ਕੀਤੀ। ਜੀ ਜੀ। ਮੈਂ ਕਿਹਾ ਮੈਂ ਮੁਹੰਮਦ ਨਵਾਜ਼ ਸਰਦਾਰ ਖਾਨ ਦੇ ਜ਼ਿਲ੍ਹਾ ਸਿਆਲਕੋਟ ਤੋਂ ਬੋਲ ਰਿਹਾ। ਅੱਛਾ। ਅੱਗੋਂ ਦਾ ਜਵਾਬ ਇਹ ਆਇਆ ਕਿ ਠੱਡ ਪਾਸ਼ੜੀ ਹੈ। ਹਾਂ ਹਾਂ। ਮਤਲਬ ਪੰਜਾਬੀ ਦੇ ਵਿੱਚ ਜਿਹੜੀ ਉਹਨੇ ਮਤਲਬ ਪਹਿਲਾ ਜਵਾਬ ਦਿੱਤਾ ਹੋਇਆ। ਫਿਰ ਉਹਦੇ ਨਾਲ ਫੋਨ ਤੇ ਗੱਲਬਾਤ ਹੋਈ। ਅੱਛਾ। ਉਹਨੇ ਆਖਿਆ ਮੇਰੀ ਖਾਸ਼ ਬੜੀ ਹੈ ਕਿ ਮੈਂ ਪਾਕਿਸਤਾਨ ਆਵਾਂ ਤੇ ਆਪਣਾ ਉਹ ਘਰ ਵੇਖਾਂ, ਉਹ ਵੇਲੀ ਵੇਖਾਂ, ਉਹ ਜ਼ਮੀਨ ਵੇਖਾਂ, ਉਹ ਮੁਲਕ ਵੇਖਾਂ। ਜੀ। ਉਹ ਫਿਰ ਮੈਨੂੰ ਆਖਣ ਲੱਗਾ ਕਿ ਤੁਸੀਂ ਮੇਰਾ ਨਾਮ ਵੀਜ਼ਾ ਭੇਜੋ। ਉਹ ਫਿਰ ਜਿਹੜੇ ਲਵਾਜ਼ਮਾਤ ਸਨ ਮੈਂ ਕਰ ਕਰਾ ਕੇ ਬਾਈ ਇਹ ਉਹ ਮੈਂ ਉੱਥੇ ਭੇਜੇ। ਵਾਹ। ਖਰਚਾ ਕਾਫੀ ਕਰਕੇ ਮੈਂ ਕਾਗਜ਼ ਉਹਦੇ ਭੇਜੇ। ਉਹ ਫਿਰ ਕੋਈ ਵੀਜ਼ੇ 'ਚ ਪ੍ਰੋਬਲਮ ਆ ਗਿਆ, ਕੋਈ ਉਹਨਾਂ ਆਖਿਆ ਟੈਸਟੇਸ਼ਨ ਜਿਹੜੀ ਮੈਜਿਸਟ੍ਰੇਟ ਦੀ ਹੋਣੀ ਚਾਹੀਦੀ ਹੈ ਮਾਸਟਰ ਦੀ। ਉਹ ਫਿਰ ਮੈਂ ਮਾਸਟਰ ਦੀ ਮੈਜਿਸਟ੍ਰੇਟ ਦੀ ਕਰਵਾ ਕੇ ਤੇ ਉਹ ਫਿਰ ਭੇਜੀ ਉੱਥੇ। ਅੱਛਾ। ਉਹ ਫਿਰ ਇੱਥੇ ਉਹ ਮੈਨੂੰ ਆਖਣ ਲੱਗੇ ਕਿ ਮੈਨੂੰ ਵਾਗੇ ਤੋਂ ਅੱਗੋਂ ਲਵੋ। ਅੱਛਾ। ਕਿਉਂਕਿ ਸੁਣਿਆ ਹੈ ਕਿ ਮਤਲਬ ਪਾਕਿਸਤਾਨ 'ਚ ਬੜੀ ਉਹ ਲੁੱਟਦੇ ਨੇ ਉੱਥੇ। ਮੈਂ ਉਹਨੂੰ ਆਖਿਆ ਐਸੀ ਕਤਲ ਕੋਈ ਗੱਲ ਨਹੀਂ, ਪਾਕਿਸਤਾਨ ਬੜਾ ਮਸ਼ਹੂਰ ਮੁਲਕ ਹੈ, ਇੱਥੇ ਕੋਈ ਐਸੀ ਗੱਲ ਨਹੀਂ। ਔਰ ਅਕਲੀਤਾਂ ਨਾਲ ਲੋਕ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ। ਇੱਥੇ ਈਸਾਈ ਵੀ ਰਹਿੰਦੇ ਨੇ, ਫਿਲਹਾਲ ਵੀ ਹਿੰਦੂ ਰਹਿ ਰਹੇ ਨੇ ਸਿੰਧ ਦੇ ਇਲਾਕੇ 'ਚ, ਕਰਾਚੀ 'ਚ। ਕਦੀ ਕੋਈ ਐਸੀ ਗੱਲ ਹੋਈ ਜੀ ਜੀ। ਕਿਉਂਕਿ ਸਾਡਾ ਮਜ਼ਹਬ, ਸਾਡਾ ਦੀਨ ਇਸ ਗੱਲ ਦੀ ਇਜਾਜ਼ਤ ਹੀ ਨਹੀਂ ਦਿੰਦਾ। ਉਹ ਅਕਲੀਤਾਂ ਨੂੰ ਵੀ ਆਉਂਦਾ ਕਿ ਇਹਨਾਂ ਨੂੰ ਉਹਨਾਂ ਹੀ ਤਾਂ ਚਾਹੀਦੀ ਔਰ ਉਹਨਾਂ ਨੂੰ ਪੂਰਾ ਤੋਹਫ਼ਾ ਦੇਣਾ ਚਾਹੀਦਾ। ਸਾਡੀ ਹੁਕੂਮਤ ਦੀ ਵੀ ਇਹੀ ਕਾਜ ਹੈ, ਸਾਡੇ ਨਬੀ ਦਾ ਵੀ ਇਹੀ ਪੈਗਾਮ ਹੈ, ਸਾਡਾ ਦੀਨ ਵੀ ਇਹੀ ਗੱਲ ਆ। ਚਲੋ 12 ਲੋਕ ਵੀਜ਼ਾ ਉਹਨਾਂ ਦਾ ਆਇਆ। ਉਹ ਪਾਕਿਸਤਾਨ ਉਤਰੇ ਆ ਕੇ ਬਾਗੇ ਤੇ ਮੈਂ ਉਹਨਾਂ ਨੂੰ ਜਾ ਕੇ ਰਿਸੀਵ ਕੀਤਾ। ਉਹਨਾਂ ਨੂੰ ਲੈ ਕੇ ਆਇਆ ਤੇ ਫਿਰ ਇੱਥੇ ਉਹਨਾਂ ਨੂੰ ਮੈਂ ਇੱਕ ਕਰਦਾ ਇੱਕ ਪੋਰਸ਼ਨ ਦੇ ਦਿੱਤਾ। ਉਹ ਮੀਆਂ ਬੀਬੀ ਆਏ। ਅੱਛਾ ਅੱਛਾ। ਹਾਂਜੀ। तो ਇੱਥੇ ਫਿਰ ਮੇਰੇ ਕੋਲ 29 ਦਿਨ ਰਹੇ। 29 ਦਿਨ ਜੀ 29 ਦਿਨ। ਜੀ ਜੀ। ਅੱਛਾ। ਹਾਂਜੀ। ਤੇ ਫਿਰ ਤੁਸੀਂ ਉਹਨਾਂ ਦੀ ਖੁਆਇਸ਼ ਦੇ ਮੁਤਾਬਕ ਉਹਨਾਂ ਨੂੰ ਫਿਰ ਵਾਹਗਾ ਬਾਰਡਰ ਤੁਸੀਂ ਰਿਸੀਵ ਕੀਤਾ, ਪਿਕ ਕੀਤਾ? ਮੈਂ ਉਹਨਾਂ ਨੂੰ ਵਾਹਗਾ ਬਾਰਡਰ ਤੋਂ ਰਿਸੀਵ ਕੀਤਾ। ਅੱਛਾ। ਉੱਥੋਂ ਉਹਨਾਂ ਨੂੰ ਨਾਲ ਲਿਆ, ਦੋਵਾਂ ਮੀਆਂ ਬੀਵੀ ਨੂੰ ਬੜੇ ਖੁਸ਼ ਹੋ ਕਰ ਬੜੇ ਖੁਸ਼ ਹੋਏ। ਉਹਨਾਂ ਦਾ ਦਿਲ ਕਰੇ ਕਿ ਅਸੀਂ ਹਵਾ 'ਚ ਉੱਡ ਕੇ ਬੇਗੀ ਵਾਲੀ ਪਹੁੰਚ ਜਾਈਏ। ਔਰ ਫਿਰ ਉਹ ਆਏ ਇੱਥੇ, ਉਹ ਮੇਰੇ ਕੋਲ ਰਹੇ। ਮੈਂ ਉਹਨਾਂ ਨੂੰ ਇੱਕ ਅਲੱਗਾ ਪੋਰਸ਼ਨ ਦੇ ਦਿੱਤਾ। ਜੀ ਜੀ। ਉਹਦੇ 'ਚ ਮੀਆਂ ਬੀਵੀ ਰਹਿੰਦੇ ਸਨ ਤੇ ਖਾਣਾ ਉਹ ਬੜਾ ਸਿੰਪਲ ਖਾਂਦੇ ਹਨ। ਹਾਂਜੀ ਹਾਂਜੀ। ਮਤਲਬ ਉਹ ਗੋਸ਼ਤ ਵਗੈਰਾ ਨਹੀਂ ਖਾਂਦੇ, ਸਬਜ਼ੀ ਖਾਂਦੇ ਹਨ। ਤੇ ਅਰਜਨ ਸਿੰਘ ਦੀ ਉਮਰ ਤਕਰੀਬਨ 72 ਸਾਲ, 6 ਫੁੱਟ ਕੱਦ ਸੀ। 6 ਫੁੱਟ ਕੱਦ। ਅੱਛਾ। ਤੇ ਵਜ਼ਨ 20-65 ਕਿਲੋ ਸੀ, ਯਾਨੀ ਇੰਚ ਦੇ ਮੁਤਾਬਕ ਉਹਦਾ ਵਜ਼ਨ ਸੀ, ਕਿਲੋ ਦੇ ਮੁਤਾਬਕ। ਉਸ ਲਈ ਫਿਟਨੈਸ ਇੰਨੀ ਸੀ ਕਿ ਸੁਬਾਹ ਜਦੋਂ ਵਾਕ ਕਰਦੇ ਆਉਂਦਾ ਹੈ ਕਿ ਜਸਕੇ ਤੱਕ ਚੱਲੀਏ, ਮਤਲਬ ਵਾਕ ਕਰਕੇ ਜਸਕੇ ਤੱਕ ਚੱਲੀਏ 120 ਕਿਲੋਮੀਟਰ, ਮਤਲਬ ਉਹਦਾ ਇਹ ਦਿਲ ਸੀ। ਜੀ ਜੀ ਜੀ। ਤੇ ਬੜਾ ਅੱਛਾ ਆਦਮੀ ਸੀ ਉਹ। ਫਿਰ ਜਿਸ ਵੇਲੇ ਸੁਬਾਹ ਤਿਆਰ ਹੁੰਦਾ ਸੀ, ਉਹ ਇਹ ਨਾ ਹੁੰਦਾ ਕਿ ਸਿੱਖ ਦਾ ਤਿਆਰ ਹੋਣ 'ਚ 2 ਘੰਟੇ ਲੱਗਦੇ। ਉਹ ਸੁਬਾਹ ਤਿਆਰ ਹੋ ਕੇ ਉਹਨੇ ਬਾਅਦ ਜਿਸ ਵੇਲੇ ਡੇਰੇ ਤੇ ਬਹਿਣਾ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਜਿਹੜੇ ਨੇ ਉਹਨਾਂ ਆ ਬਹਿਣਾ। ਲੋਕਾਂ ਨੂੰ ਬੜੀ ਮੁਹੱਬਤ ਸੀ, ਲੋਕਾਂ ਨੂੰ ਸਿੱਖਾਂ ਨਾਲ ਬੜਾ ਪਿਆਰ ਹੈ। ਇੱਥੋਂ ਵਕਤ ਗੁਜ਼ਾਰ ਕੇ ਗਏ ਨੇ ਉਹ। ਫਿਰ ਲੋਕੀ ਉਹਨਾਂ ਨੂੰ ਉਹਨਾਂ ਦੀਆਂ ਗੱਲਾਂ ਸੁਣਦੇ ਹਨ, ਆਪਣੀਆਂ ਦੱਸਦੇ ਹਨ। ਦੂਸਰੀ ਗੱਲ ਇਹ ਸੀ ਕਿ ਰਿਆਸਤ ਪਟਿਆਲੇ ਜਿਹੜੇ ਸਾਡੇ ਪਿੰਡ ਰਾਜਪੂਤ ਆਏ ਨੇ, ਸਾਡੇ ਭਾਈ, ਉਹ ਵੀ ਰਿਆਸਤ ਪਟਿਆਲੇ ਨਾਲ ਤਾਲੁਕ ਰੱਖਦੇ ਨੇ। ਅੱਛਾ। ਉਹ ਇਹ ਸਮਝ ਜਾਣ ਕਿ ਸਾਡੇ ਪਿੰਡੋਂ ਆਏ ਨੇ, ਉਹ ਵੀ ਉਹਨਾਂ ਦਾ ਬੜਾ ਖਿਆਲ ਰੱਖਦੇ ਹਨ। ਉਹ ਵੀ ਆਉਂਦੇ ਹਨ, ਉਹਨਾਂ ਨੂੰ ਮਤਲਬ ਉਹਨਾਂ ਦਾ ਦਿਲ ਕਰਦਾ ਫਿਰ ਡੇਰੇ ਤੇ ਲੈ ਜਾਂਦੇ, ਉਹ ਆਪਣੀ ਖਿਦਮਤ ਉਹਨਾਂ ਦੀ ਕਰਦੇ ਹਨ। ਸਾਰੇ ਲੋਕ ਹੀ ਬੜਾ ਪਿਆਰ ਪਿੰਡ ਦੇ ਵੀ ਕਰਦੇ ਹਨ, ਜਿਹੜੇ ਦੂਜਿਆਂ ਪਿੰਡਾਂ 'ਚ ਆਉਂਦੇ ਉਹ ਵੀ ਉਹਨਾਂ ਦਾ ਪਿੰਡ ਦਾ ਜਿਹੜਾ ਨਾਮ ਸੀ ਉਹ ਮੈਨੂੰ ਇਸ ਵੇਲੇ ਯਾਦ ਨਹੀਂ ਹੋ ਰਿਹਾ। ਲੇਕਿਨ ਉਹ ਹੈ ਰਿਆਸਤ ਪਟਿਆਲੇ 'ਚ। ਜੀ ਜੀ। ਹਾਂ ਸਭ ਅੱਜ ਵੀ ਤੁਹਾਡੀ ਹਲੋ ਹਾਈ ਹੋ ਰਹੀ ਉਹਨਾਂ ਦੇ ਨਾਲ? ਅਜੀ ਮੇਰੀ ਫੋਨ ਤੇ ਅਜੇ ਕੁਝ ਦਿਨ ਹੀ ਪਹਿਲਾਂ ਗੱਲ ਹੋਈ ਹੈ। ਠੀਕ ਹੈ। ਤੇ ਉਹਨਾਂ ਨੂੰ ਇਹ ਉਹਨਾਂ ਦੀ ਇਹ ਖਾਸ਼ ਹੈ ਕਿ ਵੇਖੋ ਨਾ, ਪੰਜਾਬ ਇੱਧਰ ਵੀ ਪੰਜਾਬ ਹੈ, ਉੱਧਰ ਵੀ ਪੰਜਾਬ। ਅਗਰ ਲੜਾਈ ਵੀ ਹੋਈ ਤੇ ਪੰਜਾਬ ਦੇ ਲੋਕਾਂ ਦਾ ਹੀ ਨੁਕਸਾਨ ਹੋਣਾ ਹੈ। ਜਿਸ ਤਰ੍ਹਾਂ ਹੁੰਦਾ ਆਇਆ ਇੱਕ ਰੀਤ। ਤੇ ਉਹ ਮਤਲਬ ਉਹਨਾਂ ਨੇ ਵੀ ਜਿਹੜੇ ਨੇ ਨਾ, ਉਹਨਾਂ ਨੇ ਜਾ ਕੇ ਫਿਰ ਉੱਥੇ ਲੋਕਾਂ ਨੂੰ ਦੱਸਿਆ ਕਿ ਬਈ ਪਾਕਿਸਤਾਨ 'ਚ ਮੈਂ ਗਿਆ, ਉਹਨਾਂ ਲੋਕਾਂ ਮੇਰੇ ਨਾਲ ਬੜੀ ਮੁਹੱਬਤ ਕੀਤੀ ਹੈ, ਬੜਾ ਪਿਆਰ ਕੀਤਾ ਹੈ।
ਔਰ ਇੱਥੇ ਉਹ ਮੇਰੇ ਕੋਲ ਰਹੇ ਨੇ ਤੇ ਮੈਂ ਉਹਨਾਂ ਨੂੰ ਉਹਨਾਂ ਦੀ ਖਾਸ ਦੇ ਮੁਤਾਬਕ ਜੀ ਜੀ ਜਿੱਥੇ ਉਹਨਾਂ ਦੇ ਗੁਰੂ ਦਾ ਪਦੈਸ਼ ਜੀ ਨਨਕਾਣਾ ਸਾਹਿਬ। ਨਨਕਾਣਾ ਸਾਹਿਬ ਸ਼ੇਖਪੁਰੇ, ਮੈਂ ਉਹਨਾਂ ਨੂੰ ਉੱਥੇ ਵੀ ਲੈ ਕੇ ਗਿਆ। ਅੱਛਾ ਜੀ। ਫਿਰ ਅਹਿਮਦਾਬਾਦ ਵਿਸਾਖੀ ਤੇ ਮੇਲਾ ਲੱਗਦਾ ਹੈ, ਜੀ ਜੀ ਜੀ। ਉੱਥੇ ਵੀ ਉਹਨਾਂ ਨੂੰ ਲੈ ਕੇ ਗਿਆ। ਫਿਰ ਉਹਨਾਂ ਨੂੰ ਮੈਂ ਹਸਨਮਦਾਰ ਵੀ ਲੈ ਕੇ ਗਿਆ। ਅੱਛਾ ਜੀ। ਫਿਰ ਜਿੱਥੇ ਗੁਰੂ ਫੌਤ ਹੋਇਆ ਉਹਨਾਂ ਦਾ, ਜੀ ਜੀ, ਮੈਂ ਉੱਥੇ ਵੀ ਉਹਨਾਂ ਨੂੰ ਲੈ ਗਿਆ। ਕਰਤਾਰਪੁਰ ਵੀ ਲੈ ਕੇ ਗਿਆ। ਵਾਹ ਜੀ ਵਾਹ। ਇਸ ਤੋਂ ਇਲਾਵਾ ਜਿਹੜੀ ਕੋਈ ਸ਼ਾਦੀ ਹੋਣੀ ਉਹ ਵੀ ਉਹਨਾਂ ਅਟੈਂਡ ਕਰਨੀ। ਅੱਛਾ। ਲੋਕਾਂ ਨੂੰ ਵੇਖ ਕੇ ਬੜਾ ਖੁਸ਼ ਹੋਣਾ। ਬੜਾ ਟਾਈਮ ਹੁੰਦਾ 29 ਦਿਨ ਬੜੇ, ਉਹਨਾਂ ਦਾ 47 ਦਿਨ 45 ਦਿਨ ਦਾ ਵੀਰਾ। ਅੱਛਾ ਅੱਛਾ। ਤੇ ਮੀਆਂ ਬੀਬੀ ਰਹਿੰਦੇ ਸਨ, ਉਹ ਫਿਰ ਉੱਥੇ ਵੀ ਉਹਨਾਂ ਨੇ ਸੈਰ ਕਰਾਈ। ਜੀ ਜੀ। ਦੂਸਰੀ ਬਾਤ ਇਹ ਸੀ ਕਿ ਉਹਨਾਂ ਦੀ ਬੀਵੀ ਜਿਹੜੀ ਸੀ, ਉਹਨਾਂ ਦੇ ਜਿਹੜੇ ਸਸੁਰਾਲ ਸਨ ਉਹ ਸਿਆਣ ਪਿੰਡ ਹੈ ਸਾਡੇ ਤੋਂ 4 ਕਿਲੋਮੀਟਰ। ਬਿਲਕੁਲ ਸਿਆਣ ਜੀ। ਸਿਆਣ ਪਿੰਡ ਉਹਨਾਂ ਦੀ ਸ਼ਾਦੀ ਹੋਈ ਸੀ। ਅੱਛਾ। ਉਹ ਫਿਰ ਉਹਨਾਂ ਦੀ ਬੀਵੀ ਦੀ ਖਾਹਿਸ਼ ਸੀ ਕਿ ਮੈਂ ਆਪਣੇ ਨਾਨਕੇ ਆਪਣਾ ਜਿਹੜਾ ਮੇਰਾ ਪਿੰਡ ਹੈ ਉਹ ਵੀ ਮੈਂ ਵੇਖਣਾ। ਜੀ ਜੀ। ਉਹਨਾਂ ਦਾ ਜਿਹੜੀ ਬੀਵੀ ਸੀ, ਉਹਦਾ ਜਿਹੜਾ ਮਾਲਕ ਸੀ, ਜਾਂ ਇਹ ਸਮਝ ਲਓ ਕਿ ਅਰਜਨ ਸਿੰਘ ਦਾ ਜਿਹੜਾ ਸਹੁਰਾ ਸੀ, ਸਾਰੇ ਪਿੰਡ ਦਾ ਮਾਲਕ ਸੀ। 600 ਕਮਾਂ ਦਾ ਮਾਲਕ। ਅੱਛਾ। ਸ਼ਾਨ ਦੇ ਸਾਰੇ ਪਿੰਡ ਦਾ ਮਾਲਕ। ਠੀਕ ਹੈ। ਤੇ ਉਹ ਬਦਕਿਸਮਤੀ ਨਾਲ ਜਾਣ ਲੱਗਿਆ, ਉਹ ਮਤਲਬ ਕਤਲ ਹੋ ਗਿਆ। ਬਲਵਾਈਆਂ ਨੇ ਉਹਨਾਂ ਕੋਲ ਦੁਨੀਆ ਉੱਤੇ ਬਹਰਾਲ ਉਹ ਆਈ। ਫਿਰ ਉਹ ਦੋਵੇਂ ਗਏ, ਮੈਂ ਉਹਨਾਂ ਦੇ ਨਾਲ ਗਿਆ। ਸਿਆਣਾ ਦੇ ਲੋਕਾਂ ਨੇ ਬੜਾ ਪਿਆਰ ਕੀਤਾ। ਉੱਥੇ ਮਿਆਵਾਂ ਦੀ ਇੱਕ ਘਰ ਜਿਹੜੇ ਉਹਨਾਂ ਦੇ ਘਰ 'ਚ ਰਹੇ ਸਨ। ਉਹ ਫਿਰ ਉੱਥੋਂ ਵੀ ਉਹਨਾਂ ਮਿੱਟੀ ਲਈ, ਸਾਡੇ ਵੀ ਲਈ। ਤੇ ਸਿਆਣਾ ਦੇ ਲੋਕਾਂ ਨੇ ਉਹਨਾਂ ਨੂੰ ਬੜਾ ਵੈਲਕਮ ਕੀਤਾ ਕਿ ਸਾਡੇ ਪਿੰਡ ਦੀ ਧੀ ਆਈ ਹੈ। ਤੇ ਉਹ ਫਿਰ ਉਹ ਬੜੀ ਖੁਸ਼ ਹੋਈ, ਉਹਦੀ ਬੀਵੀ ਵੀ ਉੱਥੇ ਰਹਿ ਕੇ। ਉਹ ਮਤਲਬ ਹਾਂਜੀ, ਉਹ ਆਪਣੇ ਪਹਿਲੇ ਤੇ ਜੋ ਸਭ ਤੁਸੀਂ ਇਹ ਚੀਜ਼ ਐਡ ਕਰੋ, ਜਦ 47 ਆਪਣਾ ਆਈ ਹੈ, ਉਸ ਵੇਲੇ ਉਮਰ ਕਿੰਨੀ ਸੀ ਸਰਦਾਰ ਅਰਜਨ ਸਿੰਘ ਦੀ? ਉਹਦੀ ਤਕਰੀਬਨ ਕੋਈ 8-9 ਸਾਲ ਉਮਰ ਸੀ। ਅੱਛਾ। ਤੇ ਕੋਈ ਮਾੜੀ ਚੰਗੀ ਹੋਸ਼ ਹੈ ਹੀ ਆਪਣਾ ਘਰ? ਹਾਂ, ਉਹਨੂੰ ਮਾੜੀ ਚੰਗੀ ਘਰ ਦੀ ਵੀ ਹੋਸ਼ ਸੀ। ਤੇ ਉਹਨੂੰ ਜਿਹੜੇ ਕੋਈ ਆਮ ਬਸਣ ਪਿੰਡ ਦੇ ਜਿਹੜੇ ਕੋਈ ਉਹ ਪਿੰਡ ਦੀ ਜਗ੍ਹਾ ਸੀ, ਉਹਨਾਂ ਦੀ ਵੀ ਕੋਈ ਮਤਲਬ ਮਾੜੀ ਸੰਭਾਲ ਕੇ ਉਹਦਾ। ਅੱਛਾ ਅੱਛਾ, ਠੀਕ ਹੈ। ਤੇ ਉਹ ਫਿਰ ਉਹਨਾਂ ਦਾ ਘਰ ਅਸੀਂ ਜਰਾ ਖਾਲੀ ਕਰਾ ਕੇ, ਤੇ ਉਹ ਫਿਰ ਉਹਨਾਂ ਨੂੰ ਸਾਰੇ ਘਰ ਦਾ ਵਿਜ਼ਿਟ ਕਰਾਇਆ। ਬੜੇ ਖੁਸ਼ ਹੋਏ ਕਿ ਆਪਣੇ ਘਰ ਆਇਆ। ਫਿਰ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਬੀਵੀ ਸੀ ਉਹ ਵੀ ਆਪਣੇ ਇੱਥੇ ਪੇਕੇ ਗਈ। ਜੀ ਜੀ। ਉਹ ਵੀ ਲੋਕ ਉੱਥੇ ਵੀ ਜਾ ਕੇ ਉਹ ਵੀ ਬੜੀ ਖੁਸ਼ ਹੋਈ। ਤੇ ਉਹ ਫਿਰ ਇੱਥੇ ਸਾਡੇ ਕੋਲ ਰਹੇ ਨੇ, ਬੜੇ ਖੁਸ਼ ਹੋ ਖਰਮ ਰਹੇ ਨੇ। ਉਹ ਯਾਦਾਂ ਉਹਨਾਂ ਨੂੰ ਅਜੇ ਵੀ ਨੇ, ਉਹ ਫੋਨ ਤੇ ਰਾਬਤਾ ਰਹਿੰਦਾ, ਔਰ ਬੜੇ ਖੁਸ਼ ਨੇ ਔਰ ਉਹ ਰਾਜੀ ਨੇ। ਉਹ ਵੇਖ ਕੇ ਤਰੀਕਾਕਾਰ ਕੇ ਜੋ ਪਾਕਿਸਤਾਨ ਦੇ ਮੁਤਲਕ ਉਹ ਤਾਸਰ ਦਿੱਤਾ ਜਾਂਦਾ ਸੀ, ਉਹ ਨਹੀਂ। ਯਾਨੀ ਪਾਕਿਸਤਾਨ ਤੋਂ ਨਾ ਵੇਖਿਆ ਕਿ ਇੱਥੇ ਈਸਾਈ ਵੀ ਰਹਿ ਰਹੇ ਨੇ, ਅਜੇ ਵੀ ਹਿੰਦੂ ਰਹਿ ਰਹੇ ਨੇ, ਤੇ ਉਹ ਆਏ ਵੀ ਨੇ। ਮਹਿਮਾਨਵਾਜ਼ੀ ਲੋਕਾਂ ਬੜੀ ਕੀਤੀ ਸਰਦਾਰ ਅਰਜਨ ਸਿੰਘ ਜੀ। ਸਰਦਾਰ ਅਰਜਨ ਸਿੰਘ ਮੇਰੇ ਨਾਲ ਜਿੱਥੇ ਵੀ ਗਿਆ, ਲੋਕਾਂ ਨੂੰ ਉਹਨਾਂ ਨੇ ਮਤਲਬ ਬਹੁਤ ਖੁਸ਼ ਹਨ, ਉਹਨਾਂ ਨੂੰ ਦੇਖ ਕੇ ਬਹੁਤ ਰਾਜੀ ਹੋਏ ਨੇ। ਮਤਲਬ ਇਹ ਸਾਡਾ ਇਹ ਭੁਲੇਖਾ ਉਹਨਾਂ ਦਾ ਨਿਕਲ ਗਿਆ, ਜਿਹੜਾ ਉਹਨਾਂ ਨੂੰ ਯਾਰ ਪਾਕਿਸਤਾਨ ਜਿਹਨ ਲੁੱਟ-ਕੁੱਟ। ਨਹੀਂ, ਉਹਨਾਂ ਨੇ ਵੇਖਿਆ ਅਮਨ ਵਾਲਾ ਇਲਾਕਾ, ਕੋਈ ਇੱਥੇ ਦਿਨ ਰਾਤ ਮਤਲਬ ਮੇਰੇ ਨਾਲ ਰਹਿੰਦੇ ਹਨ। ਕਦੀ ਕਿਸੇ ਰੋਕਿਆ ਵੀ ਨਹੀਂ, ਕਦੀ ਪੁਲਿਸ ਵਾਲਿਆਂ ਵੀ ਨਹੀਂ। ਉਹ ਵੇਖ ਕੇ ਪੁਲਿਸ ਵਾਲੇ ਵੀ ਖੁਸ਼ ਹੁੰਦੇ ਆ, ਗਵਰਨਮੈਂਟ ਵੀ ਖੁਸ਼ ਹੁੰਦੀ। ਉਹਨਾਂ ਨੂੰ ਪ੍ਰੋਬਲਮ ਨਹੀਂ, ਪੂਰੇ ਪਾਕਿਸਤਾਨ 'ਚ ਜਿੱਥੇ ਗਏ ਕਦੀ ਵੀਰਾ ਨਹੀਂ ਗਏ ਪੁੱਛਿਆ ਕਿ ਤੁਸੀਂ ਕਿੱਧਰੋਂ ਆਏ। ਮਤਲਬ ਇਹ ਕਿ ਸਾਡੇ ਜਿਹੜੀ ਗਵਰਨਮੈਂਟ ਵੀ ਹੈ ਉਹ ਵੀ ਉਹਨਾਂ ਤੇ ਕੋਈ ਨਾਰਾਜ਼ ਨਹੀਂ। ਸਾਡੇ ਲੋਕ ਜਿਹੜੇ ਨੇ ਇਹ ਵੀ ਮਤਲਬ ਦੀਨ ਸਾਡਾ ਕੀ ਆਂਦਾ ਹੈ ਕਿ ਮੁਹੱਬਤ ਹੀ ਕਰਨੀ ਆ ਵੇਖਣਾ, ਕਿਸੇ ਨਾਲ ਗਲਤ ਨਹੀਂ ਕਰਨਾ। ਉਹ ਇੱਥੋਂ ਦਾ ਮਾਹੌਲ, ਇੱਥੋਂ ਦੀ ਜਿਹੜੀਆਂ ਗੱਲਾਂ, ਉਸ ਤਾਸਰ ਨੂੰ ਫਿਰ ਖਤਮ ਹੋ ਗਿਆ, ਜਿਹੜਾ ਉਹਨਾਂ ਦੇ ਦੇਣ 'ਚ ਪਾਇਆ ਗਿਆ ਹੈ ਕਿ ਇੱਥੇ ਲੁੱਟਦੇ ਨੇ। ਜਿਹੜੀਆਂ ਅਫਵਾਹਾਂ ਉਹਨਾਂ ਨੇ ਸੁਣੀਆਂ ਜਾਂ ਉਹ ਆਪਣਾ ਅੱਜ ਕੱਲ੍ਹ ਜੋ ਸਭ ਸਰਦਾਰ ਅਰਜਨ ਸਿੰਘ ਦੇ ਇਲਾਵਾ ਹੋਰ ਕੋਈ ਉਹਨਾਂ ਤੋਂ ਇਲਾਵਾ ਹੋਰ ਵੀ ਕੋਈ ਸਿੱਖ ਆਇਆ ਜਾਂ ਹਿੰਦੂ ਖਤਰੀਆਂ 'ਚ ਆਪਣਾ ਪਿੰਡ ਵੇਖਿਆ ਨਹੀਂ ਵੇਖਣਾ? ਇਸ ਤੋਂ ਇਲਾਵਾ ਨਹੀਂ ਕੋਈ ਆਇਆ। ਇਹ 2 ਭਾਈ ਨੇ, ਇੱਕ ਇਹਨਾਂ ਦਾ ਭਾਈ ਮਿਲਟਰੀ ਦੇ ਵਿੱਚ ਕਰਨਲ ਹੈ। ਜੀ ਜੀ। ਤੇ ਕਿਉਂਕਿ ਉਹ ਜਿਹੜਾ ਮਿਲਟਰੀ ਕਰਨਲ ਹੈ ਉਹ ਨਾ ਫੋਨ ਕਰ ਸਕਦਾ ਤੇ ਨਾ ਬਾਹਰ ਤੇ ਨਾ ਉਹ ਆ ਸਕਦਾ। ਇਹ 2 ਭਾਈ ਸਨ। ਜੀ ਜੀ। ਤੇ ਇਹਨਾਂ ਦਾ ਜ਼ਿਮੀਂਦਾਰ ਹੈ ਇੱਥੇ, ਇਹਨਾਂ ਦਾ 100 ਕਿੱਲਾ ਰਕਬਾ ਸੀ ਸਾਡੇ ਨਾਲ। ਠੀਕ ਹੈ। ਉੱਥੋਂ ਨੂੰ ਜਾ ਕੇ 60 ਕਿੱਲੇ ਲੱਭੀ ਤੇ 12 ਉੱਥੋਂ ਦੀ ਮੋਟਰ ਵੀ ਲੱਗੇ ਪੈਰੀ ਉਹਨਾਂ ਦੀ ਵੈਲਿਊ ਨਹੀਂ ਚੰਗੀ ਹੈ। ਵਾਈ ਹੋਈ ਉਹ ਚੰਗੀ ਕਰਦੇ ਨੇ ਤੇ ਉਹ ਕੁਛ ਉਪਰਮ ਨੇ। ਜੀ ਜੀ। ਇਸ ਵੇਲੇ ਜਿਹੜੇ ਮਹਾਜਰ ਲੋਕ ਨੇ, ਜਿਹੜੇ ਉਧਰੋਂ ਸਾਡੇ ਮੁਸਲਿਮ ਕਮਿਊਨਿਟੀ ਦੇ ਭਰਾ ਵਿਜ਼ਿਟ ਕਰਕੇ ਆਏ ਨੇ, ਉਹ ਕਿਹੜੇ ਡਿਸਟ੍ਰਿਕਟ ਦੇ ਨੇ? ਉਹ ਜਿਹੜੇ ਸਾਡੇ ਪਿੰਡ ਨੇ ਉਹ ਸਾਰੇ ਪਟਿਆਲੇ ਦੇ ਰਹਿਣ। ਅੱਛਾ ਅੱਛਾ, ਰਿਆਸਤ ਪਟਿਆਲਾ ਦੇ ਰਹਿਣ ਸਾਰੇ ਇਸੇ ਪਿੰਡ। ਰਾਜਪੂਤ ਬਰਾਦਰੀ ਨਾਲ ਉਹਨਾਂ ਦਾ ਤਲਕ ਹੈ। ਬੜੇ ਅੱਛੇ ਲੋਕ ਨੇ, ਬੜੇ ਪਿਆਰ ਮੁਹੱਬਤ ਨਾਲ ਅਸੀਂ ਰਹਿ ਰਹੇ ਹਾਂ। ਸਾਡੇ ਤੇ ਇਸ ਤਰ੍ਹਾਂ ਇਤਫਾਕ ਮੁਹੱਬਤ ਹੈ ਜਿਵੇਂ
ਸਦਾ ਤੋਂ ਵੀ ਇੱਥੇ ਹੀ ਰਹਿ ਰਹੇ ਸੀ। ਗੁਰੂ ਸਾਹਿਬ ਗੱਲਾਂ ਕਰਦੇ ਸਿਰਾਂ ਵਾਲੇ 25 ਸਾਲ ਸਦਰ ਵੀ ਰਹੇ ਨੇ। ਮੈਂ ਸਦਰ ਰਹੇ ਨਹੀਂ, ਮੈਂ ਇਸ ਵੇਲੇ ਗੱਲਾਂ ਮੰਡੀ ਸਿਰਾਂ ਵਾਲੀ ਦਾ ਤਾਜ਼ਾ ਪ੍ਰੈਜ਼ੀਡੈਂਟ ਹਾਂ ਇਸ ਵੇਲੇ ਵੀ। ਹਾਂਜੀ। ਤੇ ਸਾਬਕਾ ਚੇਅਰਮੈਨ ਯੂਨੀਅਨ ਕੌਂਸਲ ਵੀ ਹਾਂ, ਸਾਬਕਾ ਮੈਂਬਰ ਜ਼ਿਲ੍ਹਾ ਕੌਂਸਲ ਵੀ ਹਾਂ। ਔਰ ਮਾਸ਼ਾਅੱਲਾ ਇਹਨਾਂ ਦੇ ਬੇਟੇ ਇਸ ਟਾਈਮ ਐਡਵੋਕੇਟ ਜਨਰਲ ਪੰਜਾਬ ਵੀ ਨੇ। ਵਾਹ ਜੀ। ਇਹਨਾਂ ਦੇ ਬੇਟੇ ਠੀਕ ਹੈ। ਹਾਂਜੀ। ਤੇ ਸਾਹਿਬ ਸਾਡੇ ਦੋਸਤ ਨੇ, ਇਹ ਵੀ ਇੰਡੀਆ ਤੋਂ ਇਹਨਾਂ ਦੇ ਬਜ਼ੁਰਗ ਆਏ ਨੇ। ਇਹਨਾਂ ਦੇ ਬਜ਼ੁਰਗਾਂ ਦਾ, ਇਹਨਾਂ ਦੇ ਵੱਡੇ ਭਾਈ ਦਾ ਸਤਰਾਜ ਬੜਾ ਇੱਕ ਨਾਂ ਸੀ। ਇਹਨਾਂ ਦੇ ਬਜ਼ੁਰਗ ਵੀ ਜਿਹੜੇ ਨੇ ਉਹ ਮਤਲਬ ਬੜੇ ਇੱਕ ਜਾਨਦੀਦਾ ਆਦਮੀ ਸਨ ਔਰ ਇੱਕ ਬੜੇ ਖਲੋਤ ਵਾਲੇ ਔਰ ਮਜ਼ਬੂਤ ਆਦਮੀ ਸਨ, ਸਿਆਣੇ ਆਦਮੀ ਸਨ। ਜ਼ੁਲਮ ਦੇ ਖਿਲਾਫ ਸਤਰਾਜ ਇਹਨਾਂ ਬਹੁਤ ਸਟੈਂਡ ਕੀਤਾ, ਬੁਰਾਈ ਦੇ ਖਿਲਾਫ ਇਹਨਾਂ ਜਾਗ ਕੀਤਾ, ਹੱਥ ਤੇ ਡਟੇ ਰਹੇ ਨੇ। ਸਾਡੇ ਪੁਰਾਣੇ ਸਾਥੀ ਨੇ। ਫਿਰ ਰਾਣਾ ਸਾਹਿਬ ਵੀ ਸਾਡੇ ਜਿਹੜੇ ਨੇ ਮਾਸ਼ਾਅੱਲਾ ਟੀਚਰ ਵੀ ਰਹੇ ਨੇ, ਬੜੇ ਪੜ੍ਹੇ ਲਿਖੇ ਸਮਝਦਾਰ। ਜੀ ਜੀ ਜੀ, ਠੀਕ ਹੈ ਠੀਕ। ਇਸ ਤੋਂ ਇਲਾਵਾ ਹੋਰ ਕੋਈ ਸਾਹਿਬ ਕੋਈ ਸੁਨੇਹਾ ਸਿੱਖ ਕਮਿਊਨਿਟੀ ਵਾਸਤੇ? ਜਿਸ ਤਰ੍ਹਾਂ ਸਰਦਾਰ ਅਰਜਨ ਸਿੰਘ ਆਏ, ਉਹਨਾਂ ਦੇ ਅੰਦਰ ਇੱਕ ਭੁਲੇਖਾ ਸੀ ਕਿ ਯਾਰ ਵੇਖੋ ਪਾਕਿਸਤਾਨ 'ਚ ਮਤਲਬ ਕਲੀਅਰ ਦੇ ਨਾਲ ਇੱਦਾਂ, ਲੇਕਿਨ ਜਦ ਉਹ ਆਏ ਨੇ ਉਹਨਾਂ ਨੇ ਆ ਕੇ ਵੇਖਿਆ ਆਪਣੀ ਅੱਖੀ ਸਾਰਾ ਕੁਝ, ਤੇ ਉਹਨਾਂ ਕੋਲ ਯਾਰ ਹੈ ਸਭ। ਮੈਂ ਚਾਹੁੰਦਾ ਕਿ ਸਿੱਖ ਕਮਿਊਨਿਟੀ ਜਿਹੜੀ ਹੈ ਉਹਨਾਂ ਨੂੰ ਉੱਥੇ ਉਸ ਮੁਲਕ ਦੀ ਗਵਰਨਮੈਂਟ ਨੂੰ ਦੱਸਣਾ ਚਾਹੀਦਾ ਹੈ ਕਿ ਜਿਹੜਾ ਤੁਸੀਂ ਪਾਕਿਸਤਾਨ ਤੇ ਝੂਠੇ ਤੇ ਬੇਜਾ ਇਲਜ਼ਾਮ ਲਾ ਰਹੇ ਹੋ, ਆਏ ਦਿਨ ਤੁਸੀਂ ਜ਼ਿਆਦਤੀ ਕਰਦੇ ਹੋ, ਇਸ ਕਾਸਰ ਨੂੰ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹ ਜ਼ਿਆਦਤੀ ਕਰ ਰਹੇ ਨੇ। ਸਾਡੇ ਲੋਕ ਜਿਹੜੇ ਨੇ ਇਹ ਨਾ ਦਹਿਸ਼ਤਗਰਦ ਨੇ, ਬਲਕਿ ਦਹਿਸ਼ਤਗਰਦੀ ਦੇ ਵਿੱਚ ਸਾਡੇ ਫੌਜ ਨੇ, ਸਾਡੇ ਮੁਲਕ ਦੇ ਲੋਕਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ। ਅਸੀਂ ਦਹਿਸ਼ਤਗਰਦੀ ਨੂੰ ਮੁਕੰਮਲ ਅਕਸਰ ਮੁਸਤਰਦ ਕਰਨੇ ਆ ਔਰ ਉਹਦੇ ਖਿਲਾਫ ਅਸੀਂ ਪੂਰੀ ਸ਼ੀਸ਼ਾ ਪਲਾਈ ਦੀਵਾਰ ਦੀ ਤਰ੍ਹਾਂ ਡਟੇ ਆ ਔਰ ਅੱਲਾ ਦੇ ਫਜ਼ਲ ਕਰਮ ਨਾਲ ਦਹਿਸ਼ਤਗਰਦੀ ਦੀ ਜੜ ਜਿਹੜੀ ਉਹ ਖਤਮ ਕਰਕੇ ਛੱਡੀ ਹੈ। ਔਰ ਇੰਡੀਆ ਦੇ ਦਿਲ ਦੀ ਜਿਹੜੀ ਇਹ ਗੱਲ ਹੈ ਉਹ ਕਤਨ ਉਹਦੇ ਦੇਣ ਤੋਂ ਨਿਕਲ ਜਾਣੀ ਚਾਹੀਦੀ ਹੈ ਕਿ ਅਸੀਂ ਪਿਆਰ ਮੁਹੱਬਤ ਵਾਲੀ ਕੌਮ ਆ, ਲੇਕਿਨ ਅਗਰ ਸਾਡੇ ਜੰਗ ਮੁਸੱਲਤ ਕੀਤੀ ਗਈ ਤੇ ਫਿਰ ਸਾਰੀ ਕੌਮ ਇਨਸ਼ਾਅੱਲਾ ਇਹਦਾ ਜਵਾਬ ਭਰਪੂਰ ਹੈ। ਜੀ ਜੀ ਜੀ, ਬਹੁਤ ਸ਼ੁਕਰੀਆ। ਬਹੁਤ ਬੜੀ